ਅੱਟੀ ਨੰਬਰ 84 ਗੋਜ਼ਰਾ ਜ਼ਿਲ੍ਹਾ ਲੈਲਪੁਰ। ਹੁਣ ਉਸ ਦਾ ਨਾਮ ਫੈਸਲਾਬਾਦ ਹੁਣ ਉਸ ਦਾ ਨਾਮ ਫੈਸਲਾਬਾਦ ਰੱਖ ਦਿੱਤਾ ਗਿਆ ਹੈ। ਹੁਣ ਟੋਬਾ ਜ਼ਿਲ੍ਹਾ ਬਣ ਗਿਆ ਤੁਹਾਡੇ ਪਿੰਡ ਦਾ 84 ਜਿਹੜਾ ਹਾਂ 84 ਹਾਂਜੀ ਹਾਂਜੀ ਤਹਿਸੀਲ ਗੋਜਰਾ ਜ਼ਿਲ੍ਹਾ ਟੋਬਾ ਟੇਕ ਸਿੰਘ। ਹਾਂ ਠੀਕ ਹੈ ਜੀ। ਉਹ ਸੀ ਸਾਡੇ ਫਾਦਰ ਸਾਹਿਬ ਦਾ ਨਾਮ ਸੀ ਸਰਦਾਰ ਸੋਹਣ ਸਿੰਘ। ਉਹਨਾਂ ਦੀ ਉਮਰ ਇੰਨੀ ਕੁ ਸੀਗੀ ਕਿ ਛੋਟੀ ਉਮਰ 'ਚ ਉਹਨਾਂ ਨੇ ਕੰਮ ਸਿੱਖਿਆ ਸੀ ਮੁਸਲਮਾਨ ਵੀਰ ਤੋਂ। ਸਿਲਾਈ ਮਸ਼ੀਨਾਂ ਦਾ ਕੰਮ ਕਰਦੇ ਸੀ। ਸਾਡੇ ਫਾਦਰ ਦੇ ਫਾਦਰ ਸਾਹਿਬ ਸਾਡੇ ਦਾਦਾ ਜੀ ਦਾ ਨਾਮ ਸਰਦਾਰ ਪ੍ਰੇਮ ਸਿੰਘ ਜੀ ਇਕਲੌਤੇ ਬੇਟੇ ਸੀ, ਘਰ 'ਚ ਇਕਲੌਤੇ ਸੀ। ਉਹਨਾਂ ਦੀਆਂ ਗਾਂ 2 ਸਾਲੀਆਂ ਸੀ, ਬੇਨਤੋ ਦੁਰਗੋ ਦੇਵੀ ਉਹਨਾਂ ਦੀ ਵਾਈਫ ਪਤਨੀ, ਤੇ ਇੱਕ ਹੋਰ ਸੀ। 3 ਜਣੇ ਸੀ ਇਹ। ਸਾਡੇ ਪਰਦਾਦਾ ਜੀ ਦਾ ਨਾਂ ਜਿਹੜਾ ਸੀਗਾ ਉਹ ਸਰਦਾਰ ਚੂੜ ਸਿੰਘ ਸੀ, ਉਹਨਾਂ ਦਾ ਨਾਂ ਸੀ। ਇੱਥੇ ਗੋਜਰਾ ਦੇ ਵਿੱਚ ਉਹਨਾਂ ਦੀ ਬਜਾਜੀ ਦੁਕਾਨ ਤੇ ਕਰਿਆਨੇ ਦੀ ਦੁਕਾਨ ਸੀ। ਇਹ ਸਾਡਾ ਪਿੱਛਾ ਹੈ। ਕੋਸ਼ਿਸ਼ ਕਰਦੇ ਕਿ ਸਾਨੂੰ ਇਸ ਬਾਰੇ ਸਾਰਾ ਪਤਾ ਲੱਗ ਸਕੇ ਤਾਂ ਕਿ ਆਉਣ ਵਾਲੇ ਟਵੇਂ ਹੈ ਕਿ ਚਲੋ ਨਹੀਂ ਮੌਕਾ ਮਿਲਿਆ ਵਿਸਾਖੀ 'ਤੇ ਆਵਾਂਗੇ ਤੇ ਦਰਸ਼ਨ ਦਿਦਾਰੇ ਕਰਕੇ ਆਵਾਂ, ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਮਿਲ ਕੇ ਜਾਵਾਂਗੇ। ਬਿਲਕੁਲ ਜੀ, ਤੁਹਾਡੀ ਆਵਾਜ਼ ਜਿਹੜੀ ਸੁਣ ਲਈ ਆ, ਤੁਸੀਂ ਆਪਣਾ ਪਿੰਡ ਵੀ ਦੱਸ ਦਿੱਤਾ ਆ, ਤੇ ਹੋ ਸਕਦਾ ਸੁਣਨ ਵਾਲੇ ਜਿਹੜੇ ਕਿ ਤੁਹਾਡੇ ਪਿੰਡ ਦੇ ਬੰਦੇ ਹੋਣ ਉਹ ਵੀਡੀਓ ਦੇ ਨੀਚੇ ਕਮੈਂਟ ਕਰਨ ਔਰ ਤੁਹਾਡਾ ਰਾਬਤਾ ਜਿਹੜਾ ਨਾ ਆਪਣਾ ਹੋ ਜਾਏਗਾ। ਤੁਸੀਂ ਆਪਣਾ ਨੰਬਰ ਬੋਲ ਦਿਓ। ਹਾਂ, ਮੇਰਾ ਮੋਬਾਈਲ ਨੰਬਰ ਹੈ 6396 205 299। ਪਰਮਜੀਤ ਸਿੰਘ ਸਨ ਆਫ ਸਰਦਾਰ ਸੋਹਣ ਸਿੰਘ V&PO ਜੀਰਾ ਡਿਸਟ੍ਰਿਕਟ ਫਿਰੋਜ਼ਪੁਰ। ਇਹ ਜਿਹੜਾ ਜੀ ਇਹਨਾਂ ਨੇ ਪਹਿਲੇ ਬੋਲਿਆ ਇਹਦੇ ਤੋਂ ਅੱਗੇ ਲਾਣਾ 0091। ਇਹ ਕੋਡ ਆ, ਕੰਟਰੀ ਕੋਡ ਆ, ਇਹ ਵੀ ਲਗਾਉਣਾ ਪੈਣਾ। 0091 6396 205 299 ਫੋਨ ਨੰਬਰ ਹੈ। ਅਸਲਾਮੁਅਲੈਕਮ, ਸਤਿ ਸ਼੍ਰੀ ਅਕਾਲ, ਪ੍ਰਣਾਮ ਜੀ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਹੈ ਜੀ ਨਨਕਾਣਾ ਸਾਹਿਬ 551ਵੇਂ ਗੁਰਪੁਰਬ 'ਤੇ, ਜਿੱਥੇ ਅਸੀਂ ਆਪਣੇ ਚੜ੍ਹਦੇ ਪੰਜਾਬ ਤੋਂ ਆਏ ਹੋਏ ਮਹਿਮਾਨਾਂ ਨਾਲ ਗੱਲਬਾਤ ਕਰ ਰਹੇ ਹਾਂ। ਉੱਥੇ ਨਾਲ ਸਾਡੇ ਪਾਕਿਸਤਾਨ ਦੇ ਜਿਹੜੇ ਮੁਖਤਲਿਫ ਇਲਾਕਿਆਂ ਦੇ ਵਿੱਚ ਸਰਦਾਰ ਜਿਹੜੇ ਰਹਿੰਦੇ ਆ, ਉਹਨਾਂ ਨਾਲ ਵੀ ਅਸੀਂ ਤੁਹਾਡੀ ਗੱਲਬਾਤ ਸਾਂਝੀ ਕਰਵਾਵਾਂਗੇ। ਔਰ ਇਹਨਾਂ ਤੋਂ ਆਪਾਂ ਪੁੱਛਣਾ ਕਿ ਇੱਕ ਬਹੁਤ ਬੜਾ ਸਵਾਲ ਜਿਹੜਾ ਚੜ੍ਹਦੇ ਪੰਜਾਬ ਤੋਂ ਸਾਡੇ ਨਾਲ ਕੀਤਾ ਜਾਂਦਾ ਕਿ ਜਿਹੜੇ ਪੰਜਾਬ ਦੇ ਵਿੱਚ ਲਹਿੰਦੇ ਪੰਜਾਬ ਦੇ ਵਿੱਚ ਸਿੱਖ ਕਮਿਊਨਿਟੀ ਜਾਂ ਆਪਣੇ ਹਿੰਦੂ ਭਾਈਚਾਰੇ ਦੇ ਲੋਕ ਜਿਹੜੇ ਬੈਠੇ ਆ, ਉਹਨਾਂ ਦਾ ਇੱਥੇ ਰਹਿਣ ਸਹਿਣ ਕਿਸ ਤਰ੍ਹਾਂ ਦਾ ਆ, ਔਰ ਉਹਨਾਂ ਦਾ ਜਿਹੜੀ ਪਾਕਿਸਤਾਨੀ ਕਮਿਊਨਿਟੀ ਮੁਸਲਮਾਨ ਕਮਿਊਨਿਟੀ ਆ ਉਹਨਾਂ ਦੇ ਨਾਲ ਇਹਨਾਂ ਦਾ ਵਸੇਬ ਕਿੱਦਾਂ, ਉਹ ਆਪਾਂ ਇਹਨਾਂ ਤੋਂ ਪੁੱਛਣਾ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਸਰ। ਸਰ ਆਪਣਾ ਨਾਮ ਦੱਸੋ ਪਹਿਲੇ। ਜੀ ਰਣਜੀਤ ਸਿੰਘ ਨਾਮ ਹੈ ਮੇਰਾ। ਅੱਛਾ ਜੀ। ਜੀ ਕਿਹੜੀ ਜਗ੍ਹਾ 'ਤੇ ਰਹਿਣ ਵਾਲੇ ਆ? ਅਸੀਂ ਨਨਕਾਣਾ ਸਾਹਿਬ ਦੇ ਰਹਿਣ ਵਾਲੇ ਨੇ। ਅੱਛਾ ਜੀ। ਤੇ ਤੁਸੀਂ ਆਪਣਾ ਦੱਸੋ, ਇੱਥੇ ਤੁਸੀਂ ਰਹਿੰਦੇ ਆ, ਸ਼ੁਰੂ ਤੋਂ ਇੱਥੇ ਰਹਿੰਦੇ ਆ, ਆਪਣੀ ਜਿਹੜੀ ਕਮਿਊਨਿਟੀ ਆ ਉਹਨਾਂ ਦੇ ਨਾਲ ਤੁਹਾਡਾ ਕਿਸ ਤਰ੍ਹਾਂ ਰਹਿਣ ਸਹਿਣ? ਕਮਿਊਨਿਟੀ ਦੇ ਨਾਲ ਰਹਿਣ ਸਹਿਣ ਤੁਸੀਂ ਵੇਖ ਰਹੇ ਹੋ, ਬਾਹਰ ਵੀ ਤੁਸੀਂ ਵੇਖਿਆ ਕਿ ਸਾਨੂੰ ਕਿਤਨੀ ਮਤਲਬ ਪ੍ਰੋਟੋਕੋਲ ਮਿਲਦੀ ਹੈ ਤੇ ਲੋਕਾਂ ਨਾਲ ਬੜਾ ਅੱਛਾ ਤਾਲੁਕ ਹੈ। ਇੱਕ ਦੂਸਰੇ ਦੇ ਘਰ ਆਉਣ ਜਾਣ ਹੁੰਦਾ, ਘਰ ਬਹਿ ਕੇ ਹਾਂਜੀ, ਤੇ ਖਾਣਾ ਛਾਣਾ ਹੁੰਦਾ ਅੱਛੀ ਤਰ੍ਹਾਂ, ਸਾਰਿਆਂ ਨਾਲ ਤਾਲੁਕ ਤੇ ਬਹੁਤ ਚੰਗਾ ਜੇ। ਤੇ ਤੁਸੀਂ ਵੇਖ ਰਹੇ ਹੋ ਪ੍ਰੋਟੋਕੋਲ ਸਾਨੂੰ ਕਿੰਨਾ ਮਿਲਦਾ, ਤੇ ਹੋਰ ਵੀ ਸਾਨੂੰ ਇੱਜ਼ਤ ਕਿੰਨੀ ਮਿਲਦੀ, ਤੁਸੀਂ ਆਪ ਵੇਖ ਰਹੇ ਹੋ। ਇਹ ਨਨਕਾਣਾ ਸਾਹਿਬ ਦੇ ਵਿੱਚ ਰਹਿੰਦੇ ਹੋਏ ਤੁਹਾਨੂੰ ਗੁਰਪੁਰਬ ਦੇ ਦੌਰਾਨ ਜਾਂ ਆਮ ਦਿਨਾਂ ਦੇ ਵਿੱਚ ਜਿਹੜਾ ਕੋਈ ਸਾਡੀ ਕਮਿਊਨਿਟੀ ਵੱਲੋਂ ਕੋਈ ਚੀਜ਼ਾਂ ਦਾ ਫਰਕ ਤਾਂ ਨਹੀਂ ਮਹਿਸੂਸ ਹੁੰਦਾ ਕਿ ਇਹਨਾਂ ਦਿਨਾਂ ਖਾਸ ਦਿਨਾਂ 'ਤੇ ਜ਼ਿਆਦਾ ਪ੍ਰੋਟੋਕੋਲ ਦਿੰਦੇ, ਜਾਂ ਵੈਸੇ ਵੀ ਮਤਲਬ ਪੂਰੇ ਸਾਲ ਦੇ 365 ਦਿਨ ਜਿਹੜੇ ਇਸੇ ਤਰ੍ਹਾਂ ਹੀ ਆ? ਇਹ ਸਿਰਫ ਨਨਕਾਣਾ ਸਾਹਿਬ ਨਹੀਂ, ਪਾਕਿਸਤਾਨ ਦੇ ਤੁਸੀਂ ਕਿਸੇ ਵੀ ਕੋਨੇ 'ਤੇ ਜਾ ਕੇ ਨਾ ਤੁਸੀਂ ਆਪਣੇ ਆਪ ਨੂੰ ਬੇਗਾਨਾ ਫੀਲ ਨਹੀਂ ਕਰੋਗੇ। ਜਿੱਥੇ ਕਿਸੇ ਵੀ ਕੋਨੇ ਤੁਸੀਂ ਜਾਓ ਤੁਹਾਨੂੰ ਇੱਜ਼ਤ ਦੇਣਗੇ, ਤੇ ਕਿਸੇ ਵੀ ਕੋਨੇ ਚਲੇ ਜਾਓ ਤੁਹਾਨੂੰ ਇਹੀ ਮਹਿਸੂਸ ਹੋਗਾ ਕਿ ਤੁਸੀਂ ਆਪਣੇ ਘਰ ਆਏ ਹੋ, ਆਪਣੇ ਘਰ 'ਚ ਆਏ ਹੋ। ਤੇ ਪਾਕਿਸਤਾਨ ਤੇ ਬੜਾ ਚੰਗਾ ਮੁਲਕ। ਜਿਨ੍ਹਾਂ ਸ਼ਹਿਰਾਂ ਵਿੱਚ ਜਾਂ ਪਿੰਡਾਂ ਵਿੱਚ ਸਿੱਖ ਬਰਾਦਰੀ ਨਹੀਂ ਰਹਿੰਦੀ ਹੈਗੀ, ਮੋਸਟਲੀ ਐਸੇ ਏਰੀਏ ਜਿੱਥੇ ਨਹੀਂ ਹੈਗੇ, ਕੁਝ ਖਾਸ ਜਗ੍ਹਾ 'ਤੇ ਰਹਿੰਦੇ ਆ, ਰਿਹਾਇਸ਼ ਹੈ ਤੁਹਾਡੀ। ਜਦੋਂ ਤੁਸੀਂ ਪਿੰਡਾਂ ਵਿੱਚ ਜਾਂ ਸ਼ਹਿਰਾਂ 'ਚ ਜਾਂਦੇ ਆ, ਪੱਗ ਬੰਨੀ ਦੇਖ ਕੇ ਲੋਕ ਤੁਹਾਨੂੰ ਕਿਸ ਤਰ੍ਹਾਂ? ਉਹ ਤੇ ਇਸ ਤਰ੍ਹਾਂ ਫੀਲ ਕਰਦੇ ਨੇ ਕਿ ਤਕਰੀਬਨ ਕੋਈ ਇਸ ਤਰ੍ਹਾਂ ਦਾ ਬੰਦਾ ਆ ਗਿਆ ਕਿ ਬੜਾ ਮਸ਼ਹੂਰ ਆ ਗਿਆ, ਕੋਈ ਬੜਾ ਹੀ ਕੋਈ ਬੰਦਾ ਆ ਗਿਆ, ਸੈਲੀਬ੍ਰਿਟੀ ਆ ਗਈ, ਤੇ ਸਾਰੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੋਂ ਸਾਰੇ ਇਕੱਠੇ ਹੋ ਕੇ ਇੱਕ ਹੀ ਜਗ੍ਹਾ 'ਤੇ ਆ ਜਾਂਦੇ ਨੇ। ਤੇ ਬੜਾ ਹੋਈ ਉਹ ਮਤਲਬ ਇਸ ਤਰ੍ਹਾਂ ਫੀਲ ਕਰਦੇ ਨੇ ਕਿ ਕੋਈ ਸਾਡਾ ਪੁਰਾਣਾ ਜਿਹਾ ਬੰਦਾ ਆ ਗਿਆ ਇੱਥੇ ਸਾਨੂੰ ਮਿਲਣ ਲਈ, ਤੇ ਉਹ ਫਿਰ ਬੜੇ ਖੁਸ਼ ਹੁੰਦੇ ਨੇ। ਆਪਣਾ ਕੀ ਨਾਮ ਹੈ ਜੀ? ਹਰਿੰਦਰ ਸਿੰਘ। ਤੁਸੀਂ ਵੀ ਇੱਥੇ ਨਨਕਾਣਾ ਸਾਹਿਬ ਦੇ ਰਹਿਣ ਵਾਲੇ? ਮੈਂ ਪਿਸ਼ਾਵਰ ਕਰ ਰਹਿਣੇ ਉਹਨਾਂ। ਪਿਸ਼ਾਵਰ ਦੇ ਰਹਿਣ ਵਾਲੇ? ਹਾਂਜੀ। ਤੁਸੀਂ ਦੱਸੋ, ਇਹੀ ਜਿਹੜੀਆਂ ਗੱਲਾਂ ਬਾਤਾਂ ਆਪਾਂ ਭਾਈ ਤੋਂ ਪੁੱਛੀਆਂ। ਹਾਂਜੀ, ਇਹ ਕੀ ਬਾਤ ਹੈ? ਹਾਂ, ਸਹੀ ਹੈ।
ਤੁਹਾਡੀ ਉੱਥੇ ਕਿੰਨੀ ਕੁ ਆਬਾਦੀ ਆ? तकरीबन 3000 को हो गए। 3000 गढ़ 3000 ਬੰਦੇ ਹੈਗੇ ਇੱਥੇ गढ़ ਆਪਣੇ। 3000 गढ़ तक हो गए इंशाल्लाह। ਅੱਛਾ हाँ जी। ਠੀਕ ਆ। ਆਪਣੇ ਉੱਥੇ ਇਸੇ ਤਰ੍ਹਾਂ ਹੀ ਜਿੱਦਾਂ ਤੁਸੀਂ ਆਮ ਸਾਡੇ ਲੋਕ ਰਹਿੰਦੇ ਆ हाँ जी बिल्कुल। ਅੱਗੇ ਪਿੱਛੇ ਜਾਣ ਲੱਗਿਆ ਕੋਈ ਪਰੇਸ਼ਾਨੀ ਤਾਂ ਨਹੀਂ, ਕੋਈ ਇਹ ਲੋਕ ਤਾਂ ਨਹੀਂ ਕਹਿੰਦੇ ਕਿ ਯਾਰ ਇਹ ਸਰਦਾਰ ਹੈ ਇਹਦੇ ਨਾਲ ਆਪਾਂ नहीं सही तरह चलना? नहीं नहीं कोई परेशानी नहीं है ऐसे। हाँ जी बिल्कुल हम खुश हैं बिल्कुल बहुत ज़्यादा। हाँ जी। ਆ ਸਾਡੇ ਨਾਲ ਬੈਠੇ ਆ ਜੀ ਸਾਡੇ ਛੋਟੇ ਭਾਈ ਆਪਣਾ ਹਰਦੀਪ ਸਿੰਘ ਜੀ, ਇਹ ਵੀ ਪਾਕਿਸਤਾਨ ਦੇ ਰਹਿਣ ਵਾਲੇ ਆ ਮਾਸ਼ਾਅੱਲਾ, ਹਲੇ ਬਿਲਕੁਲ ਨੌਜਵਾਨ ਆ ਜੀ। ਇਹਨਾਂ ਕੋ ਵੀ ਆਪਾਂ ਪੁੱਛਦੇ ਆ ਕਿ ਇਹ ਪਾਕਿਸਤਾਨ ਦੇ ਵਿੱਚ ਰਹਿੰਦੇ ਆ, ਸਕੂਲ ਦੇ ਵਿੱਚ ਵੀ ਪੜ੍ਹਦੇ ਹੋਣਗੇ ਜ਼ਾਹਰ ਆ, ਤੇ ਇਹਨਾਂ ਨਾਲ ਇਹਨਾਂ ਦੇ ਜਿਹੜੇ ਸਟੂਡੈਂਟ ਦੋਸਤ ਆ ਜਾਂ ਪਾਕਿਸਤਾਨ ਦੇ ਜਿਹੜੇ ਲੋਕ ਆ ਇਹਨਾਂ ਨਾਲ ਕਿਸ ਤਰ੍ਹਾਂ ਵਰਤਾਓ ਕਰਦੇ ਆ ਜੀ? इधर दे लोग बहुत ही चंगे ने, मतलब कि आपस से कोई मतलब फ़र्क नहीं करते। कासी कॉलेज भी जाते हैं, मेरी क्लास में ही सारे मुस्लिम ने, मतलब एक ही कम्यूनिटी, मतलब कोई मतलब फ़र्क नहीं करते, नाल ही बह के खाते हैं, हसते खेडते नाल ही होंगे, असी पढ़ते भी हैं, कोई मतलब फ़र्क नहीं करते, सारे बराबर ही हैं। बस बहुत ही मतलब अच्छा सुभाव है मुसलमानों का साढ़े नाल। ते बाकी बाहर भी जेडे ने ਕਾਲਜ ਤੋਂ ਬਾਹਰ ਹੋ ਗਏ, ਮਤਲਬ ਜਿੱਧਰ ਵੀ ਜਾਂਦੇ ਨੇ ਕੋਈ ਮਤਲਬ ਫ਼ਰਕ ਮਹਿਸੂਸ ਨਹੀਂ ਕਰਦੇ, ਇੱਕ ਹੀ ਮਤਲਬ ਬਰਾਬਰ ਹੀ ਹੁੰਦੇ ਸਾਰੇ। ਆਇਆ ਦਿੱਲੀ ਤੋਂ। ਅੱਛਾ ਜੀ। ਬੜਾ ਮਨ ਖੁਸ਼ ਹੋਇਆ, ਇੱਥੇ ਸਾਡਾ ਬੜਾ ਵੈਲਕਮ ਕੀਤਾ ਗਿਆ, ਬਾਗਾ ਬਾਰਡਰ ਤੋਂ ਲੈ ਕੇ ਪੂਰਾ ਨਨਕਾਣਾ ਸਾਹਿਬ ਵਗੈਰਾ। ਸਾਨੂੰ ਇੱਦਾਂ ਲੱਗਦਾ ਅਸੀਂ ਅੱਜ ਆਪਣੇ ਮੱਕਾ ਕਾਬਾ ਆਏ ਹਾਂ। ਸਾਡੀ ਬੜੀ ਤਾਨ ਸੀਗੀ ਦਿਲੋਂ ਗੁਰੂ ਨਾਨਕ ਸਾਹਿਬ ਜੀ ਦੀ ਜਨਮ ਭੂਮੀ ਬਾਬਾ ਨਾਨਕ ਦੀ ਅਸੀਂ ਆਈਏ, ਅੱਜ ਮਨ ਬੜਾ ਖੁਸ਼ ਹੋਇਆ। ਔਰ ਇੱਥੇ ਸਾਡਾ ਲੋਕਾਂ ਨੇ ਬੜਾ ਜੀ ਆਇਆਂ ਆਖਿਆ। ਅਸੀਂ ਸਭ ਨੂੰ ਆਪਣੇ ਹਿੰਦੁਸਤਾਨੀ ਜਿਹੜੇ ਉੱਥੇ ਸਾਡੇ ਸਿੱਖ ਭਰਾ ਨੇ ਸਾਰਿਆਂ ਨੂੰ ਅਸੀਂ ਕਹਿੰਦੇ ਹਾਂ ਕਿ ਇੱਥੇ ਵੱਧ ਚੜ੍ਹ ਕੇ ਆਉਣ, ਔਰ ਇੱਥੇ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਨਹੀਂ, ਸਭ ਨੇ ਬੜਾ ਪਿਆਰ ਔਰ ਬੜਾ ਸਾਨੂੰ ਇੱਜ਼ਤ ਦਿੱਤੀ ਹੈ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਸਪਾਲ ਸਿੰਘ ਨਰੂਲਾ। ਅੱਛਾ ਜੀ। ਅਸੀਂ ਆਇਆ ਤਾਂ ਮੈਂ ਹੁਣ ਦਿੱਲੀ ਤੋਂ ਆ ਜੀ। ਅੱਛਾ। ਵੈਸੇ ਪੁਰਾਣੇ ਅਸੀਂ ਬਹਾਵਲਪੁਰ ਨਗਰ ਦੇ ਨਾਲ ਇਲਾਕਾ ਹੈਗਾ ਗੰਗਾ ਨਗਰ, ਫਾਜ਼ਿਲਕਾ ਅਬੋਰ ਉਧਰ ਦਾ ਇਲਾਕਾ ਹੈਗਾ ਬਾਵਲ ਨਗਰ, ਸ਼੍ਰੀ ਗੰਗਾ ਨਗਰ, ਉੱਥੋਂ ਦੇ ਰਹਿਣ ਵਾਲੇ ਆ। ਤੇ ਇੱਥੇ ਜਿਹੜੀ ਇੱਛਾ ਹੈਗੀ ਉਹ ਸਭ ਤੋਂ ਅੱਛੀ ਇੱਛਾ ਤਾਂ ਇਹੀ ਸੀਗੀ, ਦਿਲੀ ਖੁਆਇਸ਼ ਹੈਗੀ ਸੀਗੀ ਮਹਾਰਾਜ ਦੇ ਦਰਸ਼ਨ ਕਰਾਂ ਇਸ ਸਥਾਨ ਦੇ। ਮੇਰਾ ਦੂਸਰੀ ਵਾਰੀ ਆਉਣਾ ਹੋਇਆ ਭਾਗਾਂ ਵਾਲਾ ਜੀ, ਮੈਂ ਆਇਆ, ਪਰ ਇੱਕ ਇੱਛਾ ਥੋੜ੍ਹੀ ਜੀ ਘਟਦੀ ਪਈ ਆ ਵੀ ਮੇਰੇ ਸਾਡੇ ਪੁਰਖ ਜਿਹੜੇ ਸੀ ਲੈਲਪੁਰ ਫੈਸਲਾਬਾਦ ਦੇ ਹੈਗੇ ਸੀ ਉੱਥੇ। ਹਾਂਜੀ, ਲੈਲਪੁਰ ਫੈਸਲਾਬਾਦ ਦੇ ਵਿੱਚ ਕਾਰਖਾਨਾ ਬਾਜ਼ਾਰ ਤੇ ਰੇਲਵੇ ਸਟੇਸ਼ਨ ਦੇ ਵਿੱਚ ਕੱਪੜੇ ਦੀ ਦੁਕਾਨ ਹੈਗੀ ਸੀ, ਭਾਈ ਪਿਆਰ ਸਿੰਘ, ਭਾਈ ਜਵਾਹਰ ਸਿੰਘ ਦੇ ਨਾਂ ਦੇ। ਉਹਨਾਂ ਦੇ ਉੱਤੇ ਉੱਥੇ ਸਾਡਾ ਉੱਥੇ ਸੁੰਦਰ ਬਿਲਡਿੰਗ ਦੇ ਨਾਂ 'ਤੇ ਹੈਗੇ ਸੀ, ਬਾਜ਼ਾਰ ਹੈਗਾ ਸੀ ਸਾਡਾ। ਸ਼ਾਇਦ ਹਲੇ ਵੀ ਹੋਵੇ ਜੀ। ਹਾਂਜੀ ਹਾਂ ਹੈ ਮੇਰਾ। ਹਾਂਜੀ ਹਾਂਜੀ ਹੈਗਾ ਕਿ ਉਹ 3-4 ਸਾਲ ਪਹਿਲੇ ਮੇਰਾ ਭਰਾ ਹੋ ਕੇ ਗਿਆ ਜੀ ਉੱਥੇ। ਹਾਂ ਉਹਨੂੰ ਫਿਰ ਉਹ ਗੱਲਾਂ ਸੋਚ ਕੇ ਯਾਦ ਕਰਕੇ ਇੱਕ ਚਾਹ ਖਿੱਚ ਪੈਂਦੀ ਹੈਗੀ ਆ। ਔਰ ਉਹ ਸ਼ਹਿਰ ਦਾ ਲੈਲਪੁਰ ਸ਼ਹਿਰ ਜਿਹੜਾ ਹੈਗਾ ਸੀਗਾ, ਉਹਦਾ ਜਿਹੜਾ ਮੇਰੇ ਪੜਦਾਦਾ ਜੀ ਸਰਦਾਰ ਦੀਵਾਨ ਸਿੰਘ ਜੀ ਨਰੂਲਾ ਉੱਥੋਂ ਦੇ, ਉਹਨਾਂ ਨੇ ਸਾਰੇ 52 ਪਟਵਾਰੀ ਥੱਲੇ ਸੀ, ਸਾਰਾ ਸ਼ਹਿਰ ਦਾ ਨਕਸ਼ਾ ਬਣਾਇਆ ਸੀ ਉਹਦਾ। ਉਹਦੇ ਇੰਜੀਨੀਅਰ ਅੰਗਰੇਜ਼ ਸੀ, ਉਹਦੇ ਥੱਲੇ ਕੰਮ ਕਰਕੇ ਤੇ 52 ਥੱਲੇ ਪਟਵਾਰੀ ਲਗਾ ਕੇ ਉਹ ਸਾਰਾ ਸ਼ਹਿਰ ਬਣਾਇਆ ਸੀ ਲੈਲਪੁਰ ਸ਼ਹਿਰ ਫੈਸਲਾਬਾਦ। ਇੰਨੀਆਂ ਯਾਦਾਂ ਹੈਗੀਆਂ। ਖਾਲਸਾ ਕਾਲਜ ਹੈਗਾ ਉੱਥੋਂ ਦਾ, ਮਾਈ ਝੁੱਗੀ ਦੀ ਜਗ੍ਹਾ ਹੈਗੀ ਆ। ਹੋਰ ਹਾਂਜੀ ਹਾਂਜੀ, ਤੇ ਉਹ ਲਸੂੜੇ ਸ਼ਾਹ ਦੀ ਦਰਗਾਹ ਹੈਗੀ ਸਾਡੀ, ਉੱਥੇ ਪੁਰਾਣੀ ਜੰਝ ਘਰ ਹੈਗੀ ਸੀ, ਉਹਦੇ ਸਾਹਮਣੇ ਹੈਗੀ ਸੀ ਸਾਰੀ। ਹਾਂਜੀ ਹਾਂਜੀ, ਜੰਗ ਬਾਜ਼ਾਰ ਦੇ ਕੋਲ। ਹਾਂਜੀ ਹਾਂਜੀ। ਕੀ ਦੱਸੋਗੇ ਜਾ ਕੇ ਹੁਣ? ਹਾਂਜੀ ਬਹੁਤ ਵਧੀਆ ਲੱਗਿਆ ਜੀ। ਸਭ ਨੂੰ ਪਿਆਰ, ਸਭ ਤੋਂ ਵੱਡੀ ਗੱਲ ਜੋ ਪਿਆਰ ਮਿਠਾਸ ਤੇ ਜੋ ਅਕੀਦਾ ਗੁਰੂ ਨਾਨਕ ਸਾਹਿਬ ਦੇ ਇੱਥੇ ਸਾਰੇ ਸਭ ਨੂੰ ਮਿਲਿਆ, ਉਹ ਬਹੁਤ ਹੀ ਲਾਜਵਾਬ ਹੈਗਾ ਸੀ। ਉਹਦਾ ਕੋਈ ਵੀ ਅਸੀਂ ਬਿਆਨ ਨਹੀਂ ਕਰ ਸਕਦੇ ਜੀ। ਹਾਂਜੀ ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਤੁਹਾਡੀ।